ਗੱਲ ਕਰੀਏ ਆਪਾਂ ਕੱਲ ਵੀ ਉਸ ਗੱਲ ਬਾਰੇ ਥੋੜੀ ਜਿਹੀ ਚਰਚਾ ਤਾਂ ਛਿੜੀ ਸੀਗੀ ਆਪਣੇ ਪ੍ਰੋਗਰਾਮ ਦੇ ਵਿੱਚ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਜੀ, ਉਹਨਾਂ ਦੇ ਬਾਰੇ। ਉਹਨਾਂ ਦੇ ਕਹਿੰਦੇ ਰੋਕ ਜਿਹੜੀ ਲੱਗ ਰਹੀ ਹੈ, ਸਰਨਾ ਤੇ ਸੁਖਬੀਰ ਦੋਵੇਂ ਉਹਨਾਂ ਤੋਂ ਖਾਸੇ ਨਾਰਾਜ਼ ਨਜ਼ਰ ਆ ਰਹੇ ਨੇ ਅੱਜ ਕੱਲ੍ਹ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਨਿਯੁਕਤੀ ਹੁੰਦੀ ਹੈ, ਉਹਦੇ ਉੱਤੇ ਕਾਫੀ ਸਵਾਲ ਖੜੇ ਹੁੰਦੇ ਉਹਦੇ ਤਰੀਕਾਕਾਰ ਤੇ ਬਹੁਤ ਸਵਾਲ ਖੜੇ ਹੁੰਦੇ ਨੇ। ਉਹਨਾਂ ਦੀ ਦਸਤਾਰਬੰਦੀ ਤੇ ਤਰੀਕਾਕਾਰ ਤੇ ਕਿ ਸਿਧਾਂਤ ਸਿੱਕੇ ਟੰਗੇ, ਵਿਧਾਨ ਸਿੱਕੇ ਟੰਗਿਆ, ਹੈ ਨਾ, ਮਰਿਆਦਾ ਮਾਰ ਸਿੱਕੇ ਟੰਗੀਆਂ। ਸੋ ਇਹ ਕਾਫੀ ਵਿਵਾਦ ਰਿਹਾ ਜੀ। ਪਰ ਉਹਦੇ ਬਾਵਜੂਦ ਵੀ ਉਹ ਚੁੱਪ ਕਰਕੇ ਆਪਣੇ ਰਾਹ ਤੁਰ ਪਏ ਕਿ ਚਲੋ ਜੀ, ਮੈਂ ਘਰਾਂ 'ਚ ਜਾਂਦਾ, ਮੈਂ ਸਿੱਖ ਪਰਿਵਾਰਾਂ ਨੂੰ ਮਿਲਦਾ, ਮੈਂ ਸ਼ਹੀਦ ਪਰਿਵਾਰਾਂ ਨੂੰ ਮਿਲਦਾ, ਮੈਂ ਪੰਥਕ ਲਈ ਕਾਰਜ ਵਿਧਾ ਲਈ ਤੁਰਦਾ, ਮੈਂ ਪ੍ਰਚਾਰ ਲਈ ਤੁਰਦਾ। ਤੇ ਇਹ ਸਭ ਕੰਮ ਕਰਦਿਆਂ ਉਹ ਰੀਲਾਂ ਬਣਾਉਣ ਦੇ ਮਾਹਰ ਬਣ ਜੀ। ਉਹਨਾਂ ਦੀਆਂ ਰੀਲਾਂ ਖੂਬ ਮਕਬੂਲ ਹੋਣ ਲੱਗੀਆਂ। ਜਿਵੇਂ ਦੋ ਕੈਮਰਾਮੈਨ ਨਾਲੇ ਲੈ ਕੇ ਤੁਰਦੇ ਨੇ, ਚਾਹੇ ਜੋੜਾ ਘਰ ਹੋਣ, ਚਾਹੇ ਉਹ ਜਲਦੀ ਸੇਵਾ ਨਿਭਾ ਰਹੇ ਹੋਣ, ਚਾਹੇ ਕਿਸੇ ਸ਼ਰਧਾਲੂ ਨੂੰ ਸਿੱਖ ਬਣਨ ਲਈ ਪ੍ਰੇਰਿਤ ਕਰ ਰਹੇ ਹੋਣ। ਸੋ ਰੀਲਾਂ ਖੂਬ ਮਕਬੂਲ ਹੋਣ ਲੱਗੀਆਂ। ਇਹਨੂੰ ਲੈ ਕੇ ਪੰਥਕ ਧਿਰਾਂ ਦੇ ਵਿੱਚ, ਸਰਦ ਧਿਰਾਂ 'ਚ ਚਰਚਾ ਤੁਰੀ ਕਿ ਜੀ ਜਥੇਦਾਰ ਨੂੰ ਇਹ ਸ਼ੋਭਦਾ ਨਹੀਂ ਕਿ ਉਹ ਰੀਲਾਂ ਐਕਟਰ ਬਣ ਕੇ ਘੁੰਮੇ, ਹਰ ਗੱਲ ਦੇ ਉੱਤੇ ਪੋਸਟਾਂ ਪਾਵੇ ਤੇ ਪ੍ਰਚਾਰ ਕਰੇ, ਇਹ ਸ਼ੋਭਦਾ ਨਹੀਂ। ਜਦੋਂ ਕਿ ਦੂਜੇ ਪਾਸੇ ਜਿਹੜੀ ਧਿਰਾਂ ਕਈ ਮਾਮਲਿਆਂ 'ਚ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਸਹਿਮਤ ਵੀ ਨਹੀਂ ਸੀ, ਉਹਨਾਂ ਦੇ ਵੀ ਮੰਨਣਾ ਸੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਸਵਾਹ ਕੇ ਇੰਨਾ ਚੱਲਦਾ, ਜੇ ਚੰਗਾ ਚੱਲ ਜਾਵੇ ਹਰਜ ਕੀ ਹੈ। ਜੇ ਇੰਨਾ ਮਾੜਾ ਫੈਲ ਰਿਹਾ ਤੇ ਇਹ ਤਾਂ ਕੋਈ ਚੰਗਾ ਸੁਨੇਹਾ ਹੀ ਦਿੰਦੀ ਹੈ ਉਹਨਾਂ ਦੀ, ਤੇ ਇਹਦੇ ਵਿੱਚ ਪਰ ਤਾਂ ਵੀ ਇੱਕ ਲੀਕ ਇਹ ਮੋਟੀ ਹੁੰਦੀ ਗਈ SGPC ਤੋਂ ਲੈ ਕੇ ਬਾਦਲ ਪਰਿਵਾਰ ਤੱਕ ਕਿ ਵੀ ਆਪਣੇ ਆਪ ਨੂੰ ਪੇਸ਼ ਕਰਦਾ, ਆਪਣਾ ਆਪ ਪ੍ਰਚਾਰ ਕਰਦਾ। ਇਹ ਤਾਂ ਇੱਕ ਆਪਣੇ ਆਪ ਨੂੰ ਪੇਸ਼ ਕਰਨ ਦੀ ਵਿਧਾ ਹੈ, ਇਸ ਲਈ ਇਹ ਠੀਕ ਨਹੀਂ। ਤੋ ਲੈ ਦੇ ਕੇ ਉਹਨਾਂ ਦੀਆਂ ਰੀਲਾਂ ਕਾਫੀ ਘਟ ਗਈਆਂ, ਅੱਜ ਕੱਲ੍ਹ ਤੁਹਾਨੂੰ ਲੱਭਦੀਆਂ ਨਹੀਂ ਲੱਭਦੀਆਂ। ਇੱਕਾ ਦੁੱਕਾ ਕਦੇ ਕੋਈ ਕਿਸੇ ਹੋਰ ਵੱਲੋਂ ਬਣਾਈ, ਕਿਤੇ ਸੇਵਾ ਨਿਭਾਈ, ਹੁਣ ਉਹ ਉਵੇਂ ਨਹੀਂ ਚੱਲਦੀਆਂ ਜਿਵੇਂ ਪਹਿਲਾਂ ਪਲਾਨਡ ਐਕਟਿੰਗ ਵਜੋਂ ਹੁੰਦੀਆਂ ਸੀਗੀਆਂ। ਚਲੋ ਇੱਥੇ ਤੱਕ ਰੁਕਿਆ। ਫਿਰ ਪਿਛਲੇ ਦਿਨੀ ਉਹਨਾਂ ਨੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਬੁਲਾ ਲਈ। ਠੀਕ ਹੈ ਜੀ। ਬੈਠਕ ਬੁਲਾ ਕੇ ਉਹਨਾਂ ਨੇ ਫੈਸਲੇ ਕੀਤੇ। ਢੱਡਰੀਆਂ ਵਾਲਾ ਮਾਮਲਾ ਆਇਆ, ਉਹਦੇ ਵਿੱਚ ਸਰਨੇ ਭਰਾ ਵਾਲਾ ਆਇਆ, ਪਰ ਉਹ ਪਟਨਾ ਸਾਹਿਬ ਵਾਲਾ ਮਾਮਲਾ ਉਲਟਾ ਪੈ ਗਿਆ। ਠੀਕ ਹੈ। ਉਸ ਮਾਮਲੇ 'ਚ ਇਹ ਤੇ ਬਾਬਾ ਟੇਕ ਸਿੰਘ ਧਨੌਲਾ ਦੋ ਜਥੇਦਾਰ ਤਾਂ ਅਗਲੇ ਨੇ ਤਨਖਾਹੀਆ ਕਰਾਰ ਦਿੱਤੇ ਹੀ, ਨਾਲ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ। ਹੁਣ ਸੁਖਬੀਰ ਬਾਦਲ ਦੇਖੇ ਕਿ ਆਹ ਕੀ, ਮੇਰੇ ਤਾਂ ਜੇ 2 ਦਸੰਬਰ ਵਾਲੀ ਦੇ ਉੱਤੇ ਸਵਾਲ ਖੜੇ ਨੇ ਕਿ ਮੈਂ ਉਹ ਨਹੀਂ ਪੂਰੀ ਕੀਤੀ ਤੇ ਨਵਾਂ ਮੇਰੇ ਲਈ। ਜੇ ਜਾਂਦੇ ਤਾਂ ਪੰਗਾ, ਨਹੀਂ ਜਾਂਦੇ ਤਾਂ ਪੰਗਾ। ਸੁਣ ਉਹ ਅਜੇ ਤੱਕ ਮਸਲਾ ਚੱਲ ਰਿਹਾ, ਧਾਮੀ ਹੋ ਰਹੀ, ਇੱਧਰ ਉੱਧਰ ਹੋ ਰਹੇ ਨੇ, ਉਸ ਮਸਲੇ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਉਸ ਮਸਲੇ ਤੇ ਉਸ ਤੋਂ ਬਾਅਦ ਕਹਿੰਦੇ ਜੀ ਕਿ ਪਰਦੇ ਪਿੱਛੋਂ ਫਿਰ ਹਦਾਇਤ ਆ ਗਈ ਜਥੇਦਾਰ ਸਾਹਿਬ ਨੂੰ, ਜਦੋਂ ਕਿ ਜਥੇਦਾਰ ਸਾਹਿਬ ਆਪਣੇ ਆਪ ਚ ਸੁਪਰੀਮ ਮੰਨੇ ਜਾਂਦੇ ਨੇ, ਉਹਦੇ ਬਾਵਜੂਦ ਵੀ ਸਭ ਨੂੰ ਪਤਾ ਜਗ ਜਾ ਰਿਹਾ ਕਿ ਕੌਣ ਚਲਾਉਂਦਾ, ਕਿਵੇਂ ਹੁਕਮ ਦਿੰਦਾ। ਤਾਂ ਘਰੇ ਬੁਲਾ ਕੇ ਬਾਅਦ ਹੁਕਮ ਦਿੰਦੇ ਰਹੇ। ਤੇ ਕਹਿੰਦੇ ਜੀ ਹਦਾਇਤ ਆ ਗਈ ਕਿ ਵੀ ਹੁਣ ਜਦੋਂ ਤੱਕ ਕਿਹਾ ਨਾ ਜਾਵੇ ਤੁਸੀਂ ਪੰਜ ਸਿੰਘ ਸਾਹਿਬਾਨ ਦੀ ਬੈਠਕ ਨਹੀਂ ਕਰਨੀ। ਠੀਕ ਹੈ ਜੀ। ਲੰਘੇ ਕੱਲ 5 ਜਥੇਦਾਰ, 5 ਸਿੰਘ ਇਕੱਠੇ ਕਰ ਲਏ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ। ਖੁਦ ਸੀ, ਬਾਬਾ ਧਨੌਲਾ ਸੀ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸੀ, ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸੀ, ਇੱਕ ਸਿੰਘ ਹੋਰ ਸੀ, 5 ਸਿੰਘ ਇਕੱਠੇ ਹੋ ਜੀ ਮੀਡੀਆ ਨੇ ਬਾਰਾ ਕੇ ਘੇਰਾ ਪਾ ਲਿਆ ਜੀ ਕਿ 5 ਸਿੰਘ ਸਾਹਿਬਾਨ ਦੀ ਬੈਠਕ ਹੋਈ ਹੈ। ਉਹ ਕਹਿੰਦੇ ਨਹੀਂ ਜੀ, ਇਹ ਤਾਂ ਵਿਚਾਰਾਂ ਲਈ ਇਕੱਤਰਤਾ, ਇਹ ਗੈਰ ਰਸਮੀ ਬੈਠਕ ਸੀ, ਕੋਈ ਰਸਮੀ ਬੈਠਕ ਨਹੀਂ ਸੀ। ਠੀਕ ਹੈ। ਇਹਦਾ ਮਤਲਬ ਰਸਮੀ ਬੈਠਕ ਲੱਗੀ ਕਿ ਗੈਰ ਰਸਮੀ ਬੈਠਕ ਦੇ ਵਿੱਚ ਵਿਚਾਰਾਂ ਨਹੀਂ ਹੋ ਸਕਦੀ ਕਿ ਰਸਮੀ ਕਹਿਣ ਤੋਂ ਝਿਜਕ ਕੋਈ ਸਦਕੇ ਹੀ ਬੁਲਾਏ ਸੀ, ਤੈਅ ਕਰਕੇ ਬੁਲਾਏ ਸੀ, ਬੈਠਣਾ ਨਿਸ਼ਚਿਤ ਸੀ। ਤੇ ਇਹਦਾ ਮਤਲਬ ਇਹ ਰੋਕ ਉਜਾਗਰ ਹੋ ਗਈ ਕਿ ਤੁਹਾਡੇ ਤੇ ਹਦਾਇਤ ਹੈ ਕਿ ਤੁਸੀਂ ਜੋ ਵੀ ਕਰਨਾ ਪਹਿਲਾਂ ਵਿਚਾਰ ਕਰਕੇ ਸਾਨੂੰ ਦੱਸੋ, ਫਿਰ ਅਗਲੀ ਵਾਰ ਸਕ੍ਰਿਪਟਡ ਤੁਹਾਨੂੰ ਬੈਠਕ ਕਰਨ ਦੇਵਾਂਗੇ, ਫਿਰ ਤੁਸੀਂ ਕਰਿਓ ਜੋ। ਇਸ ਤੋਂ ਬਾਅਦ ਮੀਡੀਆ ਦੇ ਮਾਈਕ ਮੂਹਰੇ ਆਏ ਉਹਨਾਂ ਦੇ ਇਸ ਬੈਠਕ ਤੋਂ ਬਾਅਦ, ਇਸੇ ਬੈਠਕ ਨੂੰ ਲੈ ਕੇ ਸਵਾਲ ਕਰਦੇ ਤੇ ਉਹ ਮੀਡੀਆ ਮੂਹਰੇ ਖੁੱਲ ਕੇ ਬੋਲੇ ਨਹੀਂ। ਕਹਿੰਦੇ ਨਹੀਂ ਜੀ, ਇਹ ਤਾਂ ਬਸ ਵਿਚਾਰਾਂ ਕਰਨ ਲਈ ਇਕੱਤਰ ਹੋਏ ਸੀ, ਤੇ ਜਦੋਂ ਕੋਈ ਬੈਠਕ ਹੋਊਗੀ ਤੁਹਾਨੂੰ ਦੱਸਾਂਗੇ ਜੀ। ਤੇ ਸ਼ਾਮ ਢਲਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇ ਤੋਂ ਹੁਕਮ ਆ ਗਿਆ, ਮੀਡੀਆ ਕਰਮੀਆਂ ਨੂੰ ਹਦਾਇਤ ਆ ਗਈ ਜਾਂ ਬੇਨਤੀ ਆ ਗਈ ਕਿ ਬਾਰ-ਬਾਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਦੋਂ ਵੀ ਤੁਹਾਡੇ ਆਮੋ ਸਾਹਮਣੇ ਹੋਣ, ਦਰਬਾਰ ਸਾਹਿਬ ਵਿਚ ਰਹੇ ਹੋਣ, ਅਕਾਲ ਤਖ਼ਤ ਸਾਹਿਬ ਤੋਂ ਕਿਤੇ ਜਾ ਰਹੇ ਹੋਣ, ਕਿਸੇ ਹੋਰ ਗੁਰੂ ਘਰ ਹੋਣ, ਤੁਸੀਂ ਮਾਈਕ ਨਹੀਂ ਮੂਹਰੇ ਕਰਨੇ। ਜਦੋਂ ਉਹਨਾਂ ਨੇ ਕੋਈ ਬਾਈਟ ਦੇਣੀ ਹੋਊਗੀ, ਜਦੋਂ ਉਹਨਾਂ ਨੇ ਕੋਈ ਸੁਨੇਹਾ ਦੇਣਾ ਹੋਊਗਾ, ਤੁਹਾਨੂੰ ਸੱਦ ਲਿਆ ਜਾਏਗਾ।
ਸੋ ਉਹਨਾਂ ਨੂੰ ਇਹ ਵੀ ਕਾਫੀ ਸ਼ੌਂਕ ਸੀ, ਜਿੱਥੇ ਜਾਂਦੇ ਸੀ ਉੱਥੇ ਮੀਡੀਆ ਨੂੰ ਬਾਈਟ ਦੇਣ ਲੱਗ ਜਾਂਦੇ ਸੀ, ਉੱਥੇ ਵਿਚਾਰਾਂ ਕਰਨ ਲੱਗ ਜਾਂਦੇ ਸੀ, ਉੱਥੇ ਬੋਲਣ ਲੱਗ ਜਾਂਦੇ ਸੀ। ਸੋ ਇਸ ਦੇ ਉੱਤੇ ਕੋਈ ਰੀਲਾਂ ਵਾਂਗ ਰੋਕ ਲੱਗ ਗਈ ਇਹਦਾ ਮਤਲਬ। ਸੋ ਇਹ ਰੋਕ ਦਰ ਰੋਕ ਜਾਰੀ ਹੈ ਜੀ, ਚਾਹੇ ਉਹ ਬੈਠਕਾਂ ਤੇ ਹੋਵੇ, ਚਾਹੇ ਉਹ ਰੀਲਾਂ ਬਣਾਉਣ ਤੇ, ਚਾਹੇ ਮੀਡੀਆ 'ਚ ਸੰਬੋਧਨ ਕਰਨ ਤੇ ਹੋਵੇ, ਚਾਹੇ ਕੋਈ ਫੈਸਲੇ ਲੈਣ ਤੇ ਹੋਵੇ। ਸੋ ਇਹ ਰੋਕ ਦਾ ਕਾਰਨ ਵੀ ਇਹੀ ਮੰਨਿਆ ਜਾ ਰਿਹਾ ਕਿ ਇੱਕ ਤਾਂ ਸੁਖਬੀਰ ਬਾਦਲ ਹੋਣੀ ਉੱਧਰ ਉਲਝਾ ਤੇ, ਉਹ ਤਾਂ ਫਕਰੇ ਕੌਮ ਵਾਪਸ ਲੈਣ ਨੂੰ ਫਿਰਦੇ ਸੀ, ਤੁਸੀਂ ਇੱਧਰ ਉਲਝਾਤਾ, ਉਹ ਕੰਮ ਹੋ ਨਹੀਂ ਰਿਹਾ। ਤੇ ਦੂਸਰੇ ਪਾਸੇ ਚੀਫ ਖਾਲਸਾ ਦੀਵਾਨ ਨੂੰ ਉਹਨਾਂ ਨੇ ਚਿੱਠੀ ਕਰਤੀ ਕਿ ਵੀ ਤੁਸੀਂ ਸੰਵਿਧਾਨ ਦੇ ਅਨੁਸਾਰ ਕਮੇਟੀ ਨਹੀਂ ਬਣਾਈ ਹੋਈ, ਉਹਦੇ ਵਿੱਚ ਤਾਂ ਕਿੰਨੇ ਜਿਹੜੇ ਪੂਰਨ ਸਿੱਖ ਨਹੀਂ ਹੈਗੇ ਉਹ ਸ਼ਾਮਲ ਨੇ, ਅੰਮ੍ਰਿਤਧਾਰੀ ਸਿੰਘ ਹੀ ਹੋ ਸਕਦੇ ਨੇ। ਜੀ ਬਿਲਕੁਲ। ਸੋ ਇਹਦਾ ਮਤਲਬ ਇਹ ਨਿਯਮਾਂ ਅਨੁਸਾਰ ਜੇ ਕੋਈ ਖੜੋਤਾ ਤੇ ਜੱਦਰ ਸਾਹਿਬ ਨੇ ਪੁੱਛ ਲਿਆ, ਕੋਈ ਗਲਤ ਨਹੀਂ ਹੈ। ਸਹੀ ਹੈ, ਬਿਲਕੁਲ ਵਾਜਬ ਹੈ। ਤੇ ਚੀਫ ਖਾਲਸਾ ਦੀਵਾਨ ਦੇ ਮੁਖੀ ਅੱਜ ਕੱਲ੍ਹ ਇੰਦਰਬੀਰ ਸਿੰਘ ਨਿੱਜਰ ਨੇ, ਜਿਹੜੇ ਆਮ ਆਦਮੀ ਪਾਰਟੀ ਨਾਲ ਨੇ। ਤੇ ਹੁਣ ਇੱਧਰ ਦੀ ਚਿੱਠੀ ਸੀ ਤੇ ਮੀਡੀਆ ਨੇ ਇਹ ਵੀ ਪੁੱਛਿਆ ਕਿ ਜੀ ਕੀ ਕਰੋਗੇ ਉੱਧਰ ਕਾਰਵਾਈ, ਕਹਿੰਦੇ ਵੀ ਅਜੇ 15 ਦਿਨ ਦਾ ਸਮਾਂ, ਉਸ ਤੋਂ ਬਾਅਦ ਦੱਸਾਂਗੇ। ਇਹਦਾ ਮਤਲਬ ਉੱਥੇ ਵੀ ਕੋਈ ਖਿੱਚੋਤਾਣ ਹੋ ਰਹੀ ਹੈ। ਨਹੀਂ ਤਾਂ ਉਹ ਕਹਿੰਦੇ ਵੀ ਜੇ ਨਾ ਕੀਤਾ ਫਿਰ ਕਾਰਵਾਈ ਸਖਤ ਕਰਾਂਗੇ। ਉਹ ਕਹਿੰਦੇ ਕੋਈ ਗੱਲ ਨਹੀਂ, ਅਜੇ 15 ਦਿਨ ਰਹਿੰਦੇ ਨੇ, 15 ਦਿਨ ਪੂਰੇ ਨਹੀਂ ਹੋਏ ਫਿਰ ਦੇਖਦੇ। ਪਰ ਉੱਧਰ ਚੀਫ ਖਾਲਸਾ ਦੀਵਾਨ ਨੇ ਆਪਣੀਆਂ ਮੀਟਿੰਗਾਂ ਦੀ ਮਤਲਬ ਕਿ ਉਹ ਤੈਅ ਕਰਦੇ ਹੋਏ ਕਿ ਇਹਨਾਂ ਮੀਟਿੰਗਾਂ 'ਚ ਇਹ ਮੈਂਬਰ ਗੈਰ ਹਾਜ਼ਰ ਰਹੇ ਤੇ ਲਗਾਤਾਰ ਜੇ ਇੰਨੀਆਂ ਮੀਟਿੰਗਾਂ 'ਚ ਬੰਦਾ ਗੈਰ ਹਾਜ਼ਰ ਹੈ ਤਾਂ ਉਹਨੂੰ ਬਾਹਰ ਕੀਤਾ ਜਾ ਸਕਦਾ ਹੈ। ਉਸ ਨਿਯਮ ਦੀ ਪਾਲਣਾ ਕਰਦੇ ਹੋਏ ਉਹਨਾਂ ਨੇ ਕਿੰਨੇ ਬੰਦੇ ਕੱਢਤੇ ਜਿਹੜੇ ਮੀਟਿੰਗਾਂ 'ਚ ਗੈਰ ਹਾਜ਼ਰ ਹੁੰਦੇ ਸੀ। ਉਹਨਾਂ 'ਚ ਬਿਕਰਮ ਮਜੀਠੀਆ ਦਾ ਬਾਪੂ ਜੀ ਵੀ ਕੱਢੇ ਗਏ। ਹੁਣ ਬੇਸ਼ੱਕ ਰੂਟੀਨ 'ਚ ਹੋਰਾਂ ਦੇ ਖਿਲਾਫ ਵੀ ਕਾਰਵਾਈ ਹੋਵੇ, ਬੇਸ਼ੱਕ ਇਹ ਚੀਫ ਖਾਲਸਾ ਦੀਵਾਨ ਦੀ ਆਪਣੀ ਗਤੀਵਿਧੀ ਨਾਰਮਲ ਵਰਤਾਰਾ ਹੋਵੇ, ਪਰ ਬਾਦਲ ਧਿਰ ਨੂੰ ਇਹ ਲੱਗਦਾ ਕਿ ਵੀ ਜੱਦਰ ਗੜਗੜ ਜਿਹੜੀ ਚਿੱਠੀ ਕੱਢੀ ਸੀ ਉਹਦਾ ਬਦਲਾ ਲਿਆ ਗਿਆ। ਸਹੀ ਗੱਲ ਹੈ, ਬਿਲਕੁਲ। ਇਸ ਲਈ ਸਰਨਾ ਜਿਨ੍ਹਾਂ ਦਾ ਰਾਹੀਂ ਕਿਹਾ ਜਾ ਰਿਹਾ ਜਥੇਦਾਰੀ ਮਿਲੀ ਆ ਤੇ ਸੁਖਬੀਰ ਬਾਦਲ ਜਿਨ੍ਹਾਂ ਨੇ ਦਿੱਤੀ ਹੈ ਜਥੇਦਾਰੀ, ਕਹਿੰਦੇ ਉਹ ਦੋਏ ਸਰਨਾ ਤੇ ਸੁਖਬੀਰ ਬਾਦਲ ਅੱਜ ਕੱਲ੍ਹ ਜਥੇਦਾਰ ਗੜਗੜ ਤੋਂ ਨਾਰਾਜ਼ ਨੇ। ਆਪਾਂ ਤਾਂ ਪਹਿਲੇ ਹੀ ਕਹਿ ਰਹੇ ਹਾਂ ਜੀ ਕਿ ਧਾਮੀ ਹੋਰੀ ਨਵਾਂ ਜਥੇਦਾਰ ਲੱਭ ਰਹੇ ਨੇ। ਦਮਦਮਾ ਸਾਹਿਬ ਨੂੰ ਵੀ ਨਵਾਂ ਜਥੇਦਾਰ ਮਿਲੂਗਾ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸੰਪੂਰਨ ਰੂਪ 'ਚ ਨਵਾਂ ਜਥੇਦਾਰ ਮਿਲੂਗਾ। ਤੇ ਇੰਨੀ ਕੋਸ਼ਿਸ਼ ਜ਼ਰੂਰ ਹੋ ਰਹੀ ਹੈ ਕਿ ਇਹਨਾਂ ਨੂੰ ਫਿਲਹਾਲ ਕੇਸਗੜ੍ਹ ਸਾਹਿਬ ਦਾ ਰੱਖ ਲਿਆ ਜਾਵੇ। ਪਰ ਉਹ ਸਾਰੀ ਪ੍ਰਕਿਰਿਆ ਤਾਂ ਹੋਊਗੀ ਜੇ ਨਵੇਂ ਜਥੇਦਾਰ ਕੋਈ ਲੱਗਣ ਲਈ ਤਿਆਰ ਹੋਊਗਾ। ਜੇ ਕੋਈ ਮੰਨ ਨਹੀਂ ਰਿਹਾ, ਸੁਰਦ ਧਿਰ ਖਾਸ ਕਰਕੇ ਪ੍ਰਮਾਣਿਤ ਧਿਰ ਨਹੀਂ ਮੰਨ ਰਹੀ, ਤੇ ਇੱਧਰ ਗਿਆਨੀ ਰਘਵੀਰ ਸਿੰਘ ਹੋਰਾਂ ਦਾ ਵੀ ਤਬਾਦਲਾ ਤੈਅ ਹੈ ਜੀ, ਉਹਨਾਂ ਨੂੰ ਵੀ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਵਾਪਸ ਲਈਆਂ ਜਾਣੀਆਂ। ਸੋ ਇਹ ਕਾਰਵਾਈ ਆਉਂਦੇ ਦਿਨਾਂ 'ਚ ਹੋ ਸਕਦੀ ਹੈ। ਸ਼ਾਇਦ 8 ਤਰੀਕ ਦੇ ਨੇੜੇ ਤੇੜੇ ਅੰਤਰਿਮ ਕਮੇਟੀ ਦੀ ਬੈਠਕ ਹੋਵੇ, ਉਹਦੇ ਵਿੱਚ ਕੁਝ ਹਿਲਜੁਲ ਵੀ ਹੋ ਸਕਦੀ। ਜੀ।